जी बेलियो, सवेरे है पहली चित्र और 14 ਮਾਰਚ। ਪਹਿਲੀ ਚਿੱਤਰ 14 ਮਾਰਚ ਨੂੰ ਅਸੀਂ 2019 ਦੇ ਵਿੱਚ ਪਹਿਲੀ ਦਫਾ ਪੰਜਾਬੀ ਕਲਚਰ ਡੇ ਮਨਾਉਣ ਦਾ ਹਰ ਕੀਤਾ। ਪੰਜਾਬੀ ਪ੍ਰਚਾਰ ਦੀ ਟੀਮ ਸਾਰਿਆਂ ਦੇ ਜਿਤਨੀਆਂ ਵੀ ਆਰਗੇਨਾਈਜੇਸ਼ਨ ਹਨ ਉਹਨਾਂ ਦੇ ਸਲਾਹ ਮਸ਼ਵਰੇ ਦੇ ਨਾਲ ਇਹ ਦਿਨ ਮਿੱਥਿਆ ਔਰ ਅਸੀਂ ਪੰਜਾਬੀ ਪ੍ਰਚਾਰ ਦੀ ਟੀਮ ਨੇ ਵੱਡੀ ਪੱਧਰ ਤੇ ਇਹ ਦਿਨ ਸੈਲੀਬ੍ਰੇਟ ਕਰਨ ਦਾ ਆਰ ਕੀਤਾ। ਅਸੀਂ ਸ਼ੁਕਰਗੁਜ਼ਾਰ ਹਾਂ ਪੰਜਾਬ ਹਾਊਸ ਦੇ ਕਿ ਪੰਜਾਬ ਹਾਊਸ ਸਾਡਾ ਬਾਂਹ ਬੇਲੀ ਬਣਿਆ ਔਰ ਪਹਿਲੀ ਵਾਰੀ ਅਸੀਂ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਇਹ ਦਿਨ ਅਸੀਂ ਮਨਾਇਆ। ਨਾਲ ਅਸੀਂ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਕਿ ਪੰਜਾਬ ਸਰਕਾਰ ਵੀ ਇਸ ਦਿਨ ਨੂੰ ਮਨਾਵੇ, ਕਿਉਂਕਿ ਸਿੰਧ ਦੇ ਅੰਦਰ ਅਗਰ ਸਿੰਧੀ ਕਲਚਰ ਡੇ ਉੱਥੋਂ ਦੀ ਸਰਕਾਰ ਮਨਾਉਂਦੀ ਹੈ, ਬਾਕੀ ਰਿਆਸਤਾਂ ਦੇ ਅੰਦਰ ਬਾਕੀ ਸੂਬਿਆਂ ਦੇ ਅੰਦਰ ਉੱਥੋਂ ਦੀਆਂ ਕੌਮਾਂ ਦੇ ਕਲਚਰ ਡੇ ਉੱਥੋਂ ਦੀਆਂ ਹਕੂਮਤਾਂ ਮਨਾਉਂਦੀਆਂ ਹਨ ਅਤੇ ਪੰਜਾਬ ਸਰਕਾਰ ਕਿਉਂ ਨਹੀਂ ਮਨਾਉਂਦੀ। ਸੋ ਭਲਾ ਹੋਵੇ ਖਿਆਲ ਅਹਿਮਦ ਕਾਸਤਰੋ ਦਾ, ਜਿਹੜੇ ਉਸ ਵੇਲੇ ਕਲਚਰ ਔਰ ਇਨਫੋਰਮੇਸ਼ਨ ਦੇ ਮਿਨਿਸਟਰ ਸਨ ਪੰਜਾਬ ਦੇ, ਉਹਨਾਂ ਨੇ ਸਾਡੀ ਗੱਲ ਮੰਨੀ ਔਰ ਗੌਰਮੈਂਟ ਲੈਵਲ 'ਤੇ ਵੀ ਪਹਿਲੀ ਵਾਰ ਇਹ ਪੰਜਾਬੀ ਕਲਚਰ ਡੇ ਮਨਾਇਆ ਗਿਆ। ਨਾਲ ਨਾਲ ਅੱਗੇ ਹਰ ਸਾਲ ਇਹ ਵੱਧਦਾ ਗਿਆ। ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਇਸ 'ਤੇ ਖਾਸ ਖਿਆਲ ਦਿੱਤਾ। ਐਜੂਕੇਸ਼ਨ ਮਿਨਿਸਟਰ ਜਿਹੜੇ ਉਸ ਦੇ ਵੇਲੇ ਹੈ ਸਨ ਰਾਜਾ ਯਾਸਰ ਹਮਾਇੂੰ ਸਾਹਿਬ, ਉਹਨਾਂ ਨੇ ਮੇਰੀ ਰਿਕੁਐਸਟ ਕੀਤੀ, ਉਹਨਾਂ ਨੇ ਸਕੂਲ ਕਾਲਜਸ ਦੇ ਅੰਦਰ ਇਹ ਸਾਰੀ ਜਿਤਨਾ ਵੀ ਹੈ ਸੀ ਪੰਜਾਬੀ ਕਲਚਰ ਡੇ, ਇਸ ਦਾ ਉੱਥੇ ਇਨਕਾਦ ਉਹ ਇੰਪਲੀਮੈਂਟ ਕਰਵਾਇਆ। ਉਸ ਤੋਂ ਬਾਅਦ ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਨੇ ਵੀ ਉਸ ਨੂੰ ਮਨਾਇਆ, ਲੇਕਿਨ ਥੋੜ੍ਹੀਆਂ ਚੀਜ਼ਾਂ ਘਟਦੀਆਂ ਗਈਆਂ। ਹੁਣ ਜਿਹੜਾ 2019 ਦੇ ਵਿੱਚ ਇੱਕ ਅੱਗੇ ਚੀਜ਼ਾਂ ਵਧੀਆਂ ਸਨ, 2020 2021 2022 ਤੱਕ, ਉਹ ਪਿਛਲੇ ਕੋਈ 3-4 ਸਾਲਾਂ ਤੋਂ ਉਹ ਚੀਜ਼ਾਂ ਘਟ ਰਹੀਆਂ ਹਨ। ਔਰ ਇਸ ਸਾਲ ਅਸੀਂ ਅਜੇ ਤੱਕ ਦੇਖ ਰਹੇ ਹਾਂ ਕਿ ਜੰਗੀ ਹਾਲਾਤ ਦਾ ਬਹਾਨਾ ਬਣਾ ਕੇ ਇਸ ਵੇਲੇ ਕੋਈ ਨੋਟੀਫਿਕੇਸ਼ਨ ਕਿਧਰੇ ਜਾਰੀ ਨਹੀਂ ਕੀਤਾ ਗਿਆ ਪੰਜਾਬੀ ਕਲਚਰ ਡੇ ਦਾ ਸਰਕਾਰ ਵੱਲੋਂ, ਜਿਹੜੀ ਕਿ ਬੜੀ ਨਿੰਦਣਯੋਗ ਗੱਲ ਹੈ। ਦੇਖੋ, ਹਾਲਾਤ ਖਰਾਬ ਹਨ, ਲੇਕਿਨ ਅਸੀਂ ਇਹਨਾਂ ਹਾਲਾਤ ਦੇ ਵਿਚਕਾਰ ਹੀ ਜੀਣਾ ਹੈ। ਇਸ ਵੇਲੇ ਅਗਰ ਅਸੀਂ ਪੰਜਾਬੀ ਕਲਚਰ ਡੇ ਜੋ ਮਨਾਇਆ ਜਾਂਦਾ ਆ ਰਿਹਾ ਹੈ ਉਸ 'ਤੇ ਫੋਕਸ ਪੰਜਾਬ ਸਰਕਾਰ ਨਹੀਂ ਕਰੇਗੀ ਤਾਂ ਇਟਸ ਮੀਨ ਇਹ ਹੈ ਕਿ ਉਹ ਆਪਣੀ ਜਿਤਨੀ ਵੀ ਡਾਕੂਮੈਂਟੇਸ਼ਨ ਹੈ ਜੋ ਇੱਕ ਇੱਥੇ ਨੈਸ਼ਨਲ ਡੇ ਸੈਲੀਬ੍ਰੇਟ ਕਰਨੇ ਨੇ ਉਹਦੇ ਵਿੱਚ ਉਹ ਇਸ ਨੂੰ ਕੱਢਣਾ ਚਾਹ ਰਹੀ ਹੈ। ਪਤਾ ਨਹੀਂ ਮੈਨੂੰ ਕਿਉਂ ਲੱਗ ਰਹੀ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਇਸ ਵੇਲੇ ਦੀ ਜੋ ਸਿਚੁਏਸ਼ਨ ਹੈ ਸਾਨੂੰ ਇਹ ਲੱਗ ਰਹੀ ਹੈ ਕਿ ਪੰਜਾਬ ਸਰਕਾਰ ਪੰਜਾਬੀ ਕਲਚਰ ਡੇ ਦੇ ਮਨਾਉਣ 'ਤੇ ਕਿਸੇ ਵੀ ਤਰ੍ਹਾਂ ਉਹ ਰਜ਼ਾਮੰਦ ਨਹੀਂ ਹੈ। ਦੇਖੋ, ਹਾਲਾਤ ਜਿਸ ਤਰ੍ਹਾਂ ਦੇ ਵੀ ਹੁੰਦੇ ਨੇ ਉਹਦਾ ਕੋਈ ਅਲਟਰਨੇਟ ਸਾਨੂੰ ਸੋਚਣਾ ਹੁੰਦਾ ਹੈ। ਇਸ ਵੇਲੇ ਤੱਕ ਕੋਈ ਉਹਦਾ ਅਲਟਰਨੇਟ ਨਹੀਂ ਸੋਚਿਆ ਗਿਆ। ਅਗਰ ਵੱਡੇ ਇਵੈਂਟਸ ਨਹੀਂ ਹੋ ਸਕਦੇ ਤਾਂ ਛੋਟੀ ਗੈਦਰਿੰਗ ਹੋ ਸਕਦੀ ਹੈ। ਆਪਣੇ ਸਰਕਾਰੀ ਆਫਿਸਿਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਪਹਿਲੀ ਵਾਰੀ ਖਿਆਲ ਅਹਿਮਦ ਕਾਸਤਰੋ ਹੋਰਾਂ ਨੇ 2020 ਦੇ ਵਿੱਚ 2021 ਦੇ ਵਿੱਚ ਜਿਹੜੇ ਪੁਲਿਸ ਦੇ ਅਫਸਰਾਨ ਸਨ ਉਹਨਾਂ ਨੂੰ ਪੱਗਾਂ ਪਵਾਈਆਂ ਸਨ, ਇਸੇ ਤਰੀਕੇ ਅੱਜ ਵੀ ਹੋ ਸਕਦਾ ਹੈ ਕਿ ਜਿਤਨੇ ਪੰਜਾਬ ਦੇ ਮਿਨਿਸਟਰਸ ਹਨ ਉਹਨਾਂ ਨੂੰ ਪੱਗਾਂ ਪਨਾਈਆਂ ਜਾਣ, ਜਿਹੜੇ ਆਫਿਸਿਸ ਹਨ ਸਰਕਾਰ ਵੱਲੋਂ ਉਹਨਾਂ ਦੇ ਅੰਦਰ ਪੱਗ ਡੇ ਸੈਲੀਬ੍ਰੇਟ ਕੀਤਾ ਜਾਵੇ। ਨਾਲ ਨਾਲ ਪੰਜਾਬੀ ਕਲਚਰ ਦੇ ਬਾਕੀ ਜਿਹੜਾ ਹੈ ਸਾਂਝਾ ਔਰ ਰੰਗਾਂ ਭਰਿਆ ਕਲਚਰ ਕੁਛ ਨਾ ਕੁਛ ਉਹਦੇ ਅੰਦਰ ਇਲਾਮਤੀ ਤੌਰ 'ਤੇ ਉਹਦਾ ਹੋਣਾ ਜ਼ਰੂਰੀ ਹੈ। ਇਸ ਵੇਲੇ ਤੱਕ ਅਸੀਂ ਪੰਜਾਬ ਸਰਕਾਰ ਸਾਨੂੰ ਨਹੀਂ ਪਤਾ ਕਿ ਪੰਜਾਬ ਦਾ ਕੀ ਸੋਚ ਰਹੀ ਹੈ, ਪੰਜਾਬੀਆਂ ਦਾ ਕੀ ਸੋਚ ਰਹੀ ਹੈ। ਇੱਕ ਜਿਹੜੀ ਸਾਡੀ ਰਿਕੁਐਸਟ ਪੰਜਾਬੀ ਬੋਲੀ ਨੂੰ ਪੜ੍ਹਾਏ ਜਾਣ ਦੀ ਹੈ, ਉਹ ਹਰ ਸਾਲ ਸਾਡੇ ਨਾਲ ਵਾਅਦੇ ਹੁੰਦੇ ਨੇ, ਲੇਕਿਨ ਉਹ ਸਿਰਫ ਵਾਅਦੇ ਹੀ ਹਨ, ਉਸ 'ਤੇ ਕੋਈ ਅਮਲ ਨਹੀਂ ਹੁੰਦਾ। ਅਜੇ ਤੱਕ ਪੰਜਾਬੀ ਪੜ੍ਹਾਈ ਵੱਲ ਅਸੀਂ ਨਹੀਂ ਵੱਧ ਪਾਏ। ਬੜੇ ਅਫਸੋਸ ਨਾਲ ਮੈਨੂੰ ਇਹ ਕਹਿਣਾ ਪੈਂਦਾ ਹੈ ਕਿ ਮੌਜੂਦਾ ਐਜੂਕੇਸ਼ਨ ਮਿਨਿਸਟਰ ਸਾਹਿਬ ਉਹਨਾਂ ਨੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਮੌਕੇ 'ਤੇ ਜਿਹੜਾ ਇੱਕ ਵੱਡਾ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਦੀ ਜਦੋਂ ਕਾਨਫਰੰਸ ਹੋਏਗੀ ਉਸ ਵੇਲੇ ਤੱਕ ਪੰਜਾਬੀ ਪੜ੍ਹਾਈ ਲਿਖਾਈ ਸ਼ੁਰੂ ਹੋ ਚੁੱਕੀ ਹੋਏਗੀ, ਲੇਕਿਨ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਉਸ ਨੂੰ ਅੱਜ ਕੋਈ 3 ਮਹੀਨੇ ਗੁਜ਼ਰ ਚੁੱਕੇ ਹਨ, ਬਲਕਿ 4 ਮਹੀਨੇ ਪੂਰੇ ਹੋਣ ਵਾਲੇ ਹਨ। ਇਹਨਾਂ 4 ਮਹੀਨਿਆਂ ਦੇ ਵਿੱਚ ਕੋਈ ਇੱਕ ਸਿੰਗਲ ਮੀਟਿੰਗ ਵੀ ਨਹੀਂ ਹੋ ਸਕੀ ਕਿ ਉਹਦੇ ਅੰਦਰ ਕੁਰੀਕੁਲਮ ਜਿਹੜੀ ਕਮੇਟੀ ਹੈ ਉਹਦੀ ਕੋਈ ਮੀਟਿੰਗ ਹੋਵੇ, ਕੁਛ ਹੋਵੇ। ਸੋ ਪੰਜਾਬ ਸਰਕਾਰ ਏਜੰਡਾ ਕੀ ਹੈ ਪੰਜਾਬ ਔਰ ਪੰਜਾਬੀ ਨੂੰ ਲੈ ਕੇ? ਤੁਸੀਂ ਮਤਲਬ ਇੱਕ ਤਰ੍ਹਾਂ ਦੀ ਸਰਕਾਰ ਤੁਸੀਂ ਉਹ ਪੰਜਾਬ ਦੀ, ਲੇਕਿਨ ਪੰਜਾਬੀਆਂ ਔਰ ਪੰਜਾਬੀ ਵਾਸਤੇ ਕੋਈ ਇੱਥੇ ਕੰਮ ਹੀ ਨਹੀਂ ਹੋ ਰਿਹਾ। ਫਿਰ ਪੰਜਾਬੀ ਜਿਹੜੇ ਸੋਸ਼ਲ ਮੀਡੀਆ 'ਤੇ ਆਪਣਾ ਤਹਫਜ਼ਾਤ ਦਾ ਇਜ਼ਹਾਰ ਕਰਦੇ ਨੇ ਉਹਨਾਂ ਨੂੰ ਤੁਸੀਂ ਦੂਸਰੀਆਂ ਪਾਰਟੀਆਂ ਦੇ ਨਾਲ ਨੱਥੀ ਕਰਕੇ ਤੇ ਤੁਸੀਂ ਉਹਨਾਂ ਦੇ ਅਗੇਂਸਟ ਜਿਹੜਾ ਇੱਕ ਪ੍ਰੋਪੇਗੈਂਡਾ ਕਰਾਉਂਦੇ ਹੋ। ਕੀ ਹੈ ਮਤਲਬ ਚੰਦ ਜਿਹੜੇ ਹਨ ਟਿਕਟਾਕਰਸ ਔਰ ਚੰਦ ਸਹਾਫੀ, ਇਹਨਾਂ ਨੂੰ ਤੁਸੀਂ ਨਾਲ ਮਿਲਾ ਕੇ ਉਹਨਾਂ ਦੇ ਮਫਾਦਾਤ ਦਾ ਤੁਸੀਂ ਤਹਫਜ਼ ਕਰਕੇ ਤੁਸੀਂ ਪੰਜਾਬ ਔਰ ਪੰਜਾਬੀ ਨੂੰ ਇੰਜ ਸੁੱਤਿਆ ਰਹਿਣ ਦਿਓਗੇ, ਤੁਸੀਂ ਕੋਈ ਕੰਮ ਨਹੀਂ ਕਰੋਗੇ। ਸੋ ਵੇਖਣ ਦੀ ਲੋੜ ਇਹ ਹੈ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀ ਮੰਨਣੀ ਚਾਹੀਦੀ ਹੈ, ਜਿਨ੍ਹਾਂ ਦੇ ਵੋਟ ਲੈਂਦੀ ਹੈ, ਜਿਨ੍ਹਾਂ 'ਤੇ ਰੂਲ ਕਰ ਰਹੀ ਹੈ। ਔਰ ਇਹ ਜਿਹੜੇ ਪੰਜਾਬੀ ਕਲਚਰ ਹੈ, ਪੰਜਾਬੀ ਬੋਲੀ ਦਾ ਇਸ਼ੂ ਹੈ, ਪੰਜਾਬੀ ਸ਼ਨਾਖਤ ਦਾ ਇਸ਼ੂ ਹੈ, ਪੰਜਾਬ ਦੀ ਏਕਤਾ ਦਾ ਇਸ਼ੂ ਹੈ, ਇਸ 'ਤੇ ਪੰਜਾਬ ਸਰਕਾਰ ਨੂੰ ਵੱਧ ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਇਹ ਤਾਂ ਹੈ ਪੰਜਾਬ ਸਰਕਾਰ, ਅਸੀਂ ਪੂਰਾ ਫੋਕਸ ਪੰਜਾਬ ਸਰਕਾਰ 'ਤੇ ਅਸੀਂ ਪਾਉਂਦੇ ਰਹਾਂਗੇ ਹੈ ਕਿ ਤੁਸੀਂ ਪੰਜਾਬ ਦੇ ਵਾਰਿਸ ਬਣੇ ਹੋ, ਤੁਸੀਂ ਪੰਜਾਬ ਦੇ ਅੰਦਰ ਰੂਲ ਕਰ ਰਹੇ ਹੋ, ਸਾਰੀਆਂ ਤੁਸੀਂ ਸਹੂਲਤਾਂ ਲੈ ਰਹੇ ਹੋ, ਤੁਸੀਂ ਸਰਕਾਰ ਹੋ,
ਤੇ ਫਿਰ ਇੱਥੋਂ ਦੇ ਲੋਕਾਂ ਦਾ, ਇਸ ਪੰਜਾਬੀਆਂ ਦੇ ਜਿਤਨੇ ਵੀ ਇੱਥੇ ਲੋਕ ਹਨ, ਕਰੋੜਾਂ ਲੋਕ ਹਨ, ਇਹਨਾਂ ਦੀ ਤੁਸੀਂ ਕਿਉਂ ਨਹੀਂ ਕਰ ਰਹੇ? ਲੈਂਗੁਏਜ ਦਾ ਕਿਉਂ ਨਹੀਂ ਕਰ ਰਹੇ? ਕਲਚਰ ਦਾ ਕਿਉਂ ਨਹੀਂ ਕਰ ਰਹੇ? ਸ਼ਨਾਖਤ ਦਾ ਕਿਉਂ ਨਹੀਂ ਕਰ ਰਹੇ? ਜੋ ਆਉਣ ਵਾਲੇ ਖਤਰੇ ਹਨ, ਜੋ ਆਸੇ ਪਾਸੇ ਸਾਨੂੰ ਨਜ਼ਰ ਆਉਂਦੇ ਹਨ, ਉਹਦੇ ਅਗੇਂਸਟ ਤੁਸੀਂ ਕਿਉਂ ਨਹੀਂ ਕੁਝ ਕਰ ਰਹੇ? ਲੇਕਿਨ ਇਹ ਹੁਣ ਪੰਜਾਬੀਆਂ ਨੂੰ ਆਪ ਵੀ ਖੜਾ ਹੋਣਾ ਪਏਗਾ। ਪੰਜਾਬੀਆਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਨਾ, ਕਿ ਜਿਹੜਾ ਹਰ ਚੀਜ਼ ਦਾ ਅਸੀਂ ਗੋਰੇ ਨੂੰ ਇਲਜ਼ਾਮ ਦੇ ਦਿੰਦੇ ਹਾਂ ਕਿ ਗੋਰੇ ਨੇ ਫਲਾਹ ਨਹੀਂ ਕੀਤਾ। ਹੁਣ ਨਵੇਂ ਦੌਰ ਦੇ ਅੰਦਰ ਸਾਨੂੰ ਦੇਖਣਾ ਚਾਹੀਦਾ ਹੈ ਕਿ ਅੱਜ ਸਾਡਾ ਕੋਈ ਕੰਮ ਕਿਉਂ ਨਹੀਂ ਹੋ ਰਿਹਾ ਔਰ ਉਹਦੇ ਪਿੱਛੇ ਕੀ ਹੈ। ਨੂਨ ਲੀਗ ਅਗਰ ਨਹੀਂ ਕਰ ਰਹੀ ਤਾਂ ਸਿੱਧਾ ਨੂਨ ਲੀਗ ਨੂੰ ਸਾਨੂੰ ਫੋਕਸ ਕਰਨਾ ਚਾਹੀਦਾ ਹੈ, ਔਰ ਸਰਕਾਰ ਫਿਰ ਨਹੀਂ ਕਰ ਰਹੀ ਤਾਂ ਸਾਨੂੰ ਉਸ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਸਰਕਾਰ ਨੂੰ ਮਨਵਾਉਣ ਦੀ ਗੱਲ ਕਰਨੀ ਚਾਹੀਦੀ। ਲੇਕਿਨ ਉਹਦੇ ਨਾਲ ਨਾਲ ਜੇ ਸਰਕਾਰ ਨਹੀਂ ਕਰ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪ ਨਹੀਂ ਕਰਨਾ, ਅਸੀਂ ਆਪ ਕਰਨਾ ਹੈ। ਅਸੀਂ ਜਿੱਥੇ ਵੀ ਹਾਂ, ਕੱਲ੍ਹ ਇਹ ਦਿਨ ਅਸੀਂ ਸੈਲੀਬ੍ਰੇਟ ਕਰੀਏ, ਔਰ ਅਸੀਂ ਸਰਕਾਰ ਨੂੰ ਨਾ ਸਿਰਫ ਦਸੀਏ ਬਲਕਿ ਪੂਰੀ ਦੁਨੀਆ ਨੂੰ ਦਸੀਏ ਕਿ ਸਰਕਾਰ ਨਹੀਂ ਵੀ ਮਨਾਉਂਦੀ ਤਾਂ ਅਸੀਂ ਆਪਣਾ ਕਲਚਰ ਡੇ ਅਸੀਂ ਆਪ ਮਨਾ ਰਹੇ ਹਾਂ। ਸੋ ਤੁਸੀਂ ਜਿੱਥੇ ਵੀ ਹੋ ਇਸ ਦਿਨ ਪੱਗਾਂ ਸ਼ੱਗਾਂ ਪਾਓ, ਔਰ ਜਿਹੜਾ ਰੰਗ ਹਨ ਪੰਜਾਬ ਦੇ, ਕੋਈ ਵੀ ਸੈਲੀਬ੍ਰੇਟ ਕਰ ਲਓ। ਪੰਜਾਬ ਦੇ ਕਲਚਰ ਦੇ ਵਿੱਚ ਦਰਜਨਾਂ ਚੀਜ਼ਾਂ ਹਨ, ਤੁਸੀਂ ਇਹ ਸਾਂਝਾ ਹਨ, ਪਿਆਰ ਹੈ, ਮੁਹੱਬਤ ਹੈ, ਇਸ ਸਾਂਝ ਨੂੰ ਅਪਣਾਓ। ਪੰਜਾਬੀ ਕਲਚਰ ਡੇ ਜਿਹੜਾ ਹੈ ਉਹ ਮਨਾਓ, ਔਰ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬੀ ਜਿੰਦੇ ਲੋਕ ਹਨ, ਆਪਣੇ ਕਲਚਰ 'ਤੇ ਫਖਰ ਕਰਦੇ ਹਨ ਔਰ ਆਪਣੇ ਆਉਣ ਦੀ ਫਿਕਰ ਕਰਦੇ ਹਨ। ਔਰ ਜਦੋਂ ਆਉਣ ਵਾਲਾ ਵੇਲਾ ਔਰ ਤੁਹਾਡਾ ਕਲਚਰ ਇਹ ਸਾਰਾ ਕੁਝ ਮਿਲਦਾ ਹੈ ਤੇ ਖੂਬਸੂਰਤ ਰੰਗ ਮਿਲਦਾ ਹੈ, ਤੁਹਾਨੂੰ ਆਪਣੀ ਧਰਤੀ ਨਾਲ, ਆਪਣੀ ਕੌਮ ਦੇ ਨਾਲ ਮੁਹੱਬਤ ਜਿਹੜੀ ਹੈ ਉਹ ਤੁਸੀਂ ਕਰਦੇ ਹੋ, ਤੁਹਾਡੇ ਅੰਦਰ ਸੋਚ ਪੈਦਾ ਹੁੰਦੀ ਹੈ। ਔਰ ਜਦੋਂ ਤੱਕ ਕੋਈ ਇਨਸਾਨ ਜਿਸ ਨੂੰ ਆਪਣੀ ਧਰਤੀ ਨਾਲ, ਆਪਣੀ ਕੌਮ ਨਾਲ, ਆਪਣੇ ਲੋਕਾਂ ਦੇ ਨਾਲ, ਉਸ ਦੇ ਨਾਲ ਮੁਹੱਬਤ ਨਹੀਂ, ਤੇ ਉਹ ਤਾਂ ਬਹੁਤ ਖਤਰਨਾਕ ਸ਼ਖਸ ਹੈ। ਸੋ ਆਪਣੇ ਆਪ ਨੂੰ ਖਤਰਨਾਕ ਨਾ ਬਣਾਓ, ਆਪਣੇ ਆਪ ਨੂੰ ਮੁਹੱਬਤੀ ਬਣਾਓ, ਔਰ ਕੱਲ੍ਹ ਦਾ ਪੰਜਾਬੀ ਕਲਚਰ ਡੇ ਰੱਜ ਕੇ ਸੈਲੀਬ੍ਰੇਟ ਕਰੋ।